ਸ਼ਰਮਾ ਜੀ ਤੇ ਗੱਲ ਕਰੀਏ ਰਾਜਨੀਤਿਕ ਸਭਾ ਦੇ ਵਿੱਚ ਜਿਹੜੀ ਇੱਕ ਹੋਰ ਖਬਰ ਬਾਰੇ ਬੜੀ ਚਰਚਾ ਹੈ, ਉਹ ਇਹ ਹੈ ਕਿ ਬੀਬੀ ਜਗੀਰ ਕੌਰ ਤੇ ਢੀਂਡਸਾ ਨੇ ਇਕੱਠੇ ਤੁਰਨ ਦਾ ਐਲਾਨ ਤਾਂ ਕੀਤਾ ਹੈ, ਪਰ ਰੇੜਕਾ ਬਰਕਰਾਰ ਆ। ਹੁਣ ਜਦੋਂ ਐਲਾਨ ਹੀ ਕਰਤਾ, ਫਿਰ ਰੇੜਕਾ ਕਾਹਦਾ? ਰੇੜਕਾ ਆਪਾਂ ਕੱਲ ਗੱਲ ਕਰਕੇ ਹਟੇ ਆ ਕਿ ਰੇੜਕਾ ਤਾਂ ਕਮਾਨ ਸੰਭਾਲਣ ਦਾ, ਜੀ ਜੀ। ਕਿ ਤੀਰ ਕਮਾਨ ਕਿਹਨੇ ਚੱਕਣੇ ਆ। ਪ੍ਰਵੀਨ ਜੀ, ਕੱਲ ਵੀ ਲੰਬੀ ਬੈਠਕ ਹੋਈ ਹੈ। ਹਾਂਜੀ। ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਮੋਹਾਲੀ ਦੇ ਵਿੱਚ ਸੰਯੁਕਤ ਅਕਾਲੀ ਦਲ ਦਾ ਇੱਕ ਦਫ਼ਤਰ ਬਣਾਇਆ ਹੋਇਆ। ਉਸ ਦਫ਼ਤਰ ਦੇ ਵਿੱਚ ਬਕਾਇਦਾ ਉਹੀ ਲਗਭਗ ਲੀਡਰ ਨੇ ਜਿਹੜੇ ਇੱਕ ਦਿਨ ਪਹਿਲਾਂ ਸੰਗਰੂਰ ਚ ਮਿਲਦੇ ਨੇ ਜੀ। ਸੋ ਉਹੀ ਲੀਡਰਸ਼ਿਪ ਦੁਬਾਰਾ ਬੈਠਦੀ ਹੈ ਤੇ ਚਰਚਾ ਚੱਲਦੀ ਹੈ। ਤੇ ਖਾਸ ਚਰਚਾ ਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਢੀਂਡਸਾ ਹੋਰਾਂ ਨੇ ਜਾਂ ਸੰਯੁਕਤ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਜਿਹੜੇ ਢੀਂਡਸੇ ਨਾਲ ਚੱਲਦੇ ਨੇ, ਉਹਨਾਂ ਨੇ ਕਿੰਨਾ ਮਾਨਸਿਕ ਤੌਰ ਤੇ ਤਿਆਰੀ ਕਰ ਲਈ ਹੋਈ ਹੈ ਕਿ ਹਾਂ ਬੀਬੀ ਜਗੀਰ ਕੌਰ ਨੂੰ ਇਹ ਸੌਂਪ ਦੇਣਾ ਅਕਾਲੀ ਦਲ, ਕਿ ਜਦੋਂ ਬੀਬੀ ਜਗੀਰ ਕੌਰ ਦੀ ਆਮਦ ਹੁੰਦੀ ਆ ਉਸ ਬੈਠਕ 'ਚ ਤੇ ਉਹ ਸਾਰੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੰਦੇ ਨੇ। ਤੇ ਬੀਬੀ ਜਗੀਰ ਕੌਰ ਕਹਿੰਦੀ ਆਪਾਂ ਰੈਲੀ ਥੋੜਾ ਕਰ ਰਹੇ ਆ, ਆਪਾਂ ਮੀਟਿੰਗ ਕਰਨੀ ਆ, ਬੈਠੋ ਕੋਈ ਨਾ। ਸੋ ਜਦੋਂ ਬੈਠਕ ਹੁੰਦੀ ਹੈ, ਬੈਠਕ ਦੇ ਵਿੱਚ ਮਤਲਬ ਕਿ ਕੁਝ ਲੀਡਰ ਇਸ ਪੱਖੋਂ ਵੀ ਸੋਚਦੇ ਨੇ ਕਿ ਢੀਂਡਸੇ ਨੂੰ ਵੀ ਖੁਸ਼ ਰੱਖ ਲਈਏ, ਕਿਉਂਕਿ ਇਹਨਾਂ ਦੇ ਰਾਹੀਂ ਅਮਿਤ ਸ਼ਾਹ ਦੇ ਘਰ ਦਾ ਬੂਹਾ ਖੁੱਲਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਇਸ ਲਈ ਉੱਥੇ ਇਹ ਦੇਖੋ ਜੀ, ਆਪਾਂ ਸਾਰੇ ਤਾਂ ਇੱਕੋ ਉਮਰਾਂ ਦੇ ਆ, ਆਪਾਂ ਤਾਂ ਬਹੁਤ ਕੁਝ ਭੋਗ ਲਿਆ ਜੀ। ਇਹ ਨੌਜਵਾਨ ਪੀੜ੍ਹੀ ਨੂੰ ਮੂਹਰੇ ਲਿਆਉਣਾ ਚਾਹੀਦਾ ਜੀ। ਇਹ ਆਪਣੇ ਕਾਕਾ ਜੀ ਵੀ ਤਾਂ 5 ਵਾਰ MLA ਰਹਿ ਲਏ ਜੀ। ਹੁਣ ਆਪਾਂ ਇਹਨਾਂ ਨੂੰ ਬਾਗਡੋਰ ਸੌਂਪੀਏ ਜੀ। ਉਹ ਢੀਂਡਸੇ ਦੇਖਣ ਕਿ ਆਹ ਕੀ ਹੋ ਗਿਆ, ਅਸੀਂ ਤਾਂ ਬੀਬੀ ਨੂੰ ਸੋਚ ਕੇ ਬੈਠੇ ਆ ਸਾਰਾ ਕੁਝ, ਤੇ ਆਹ ਵਿੱਚ ਨਵਾਂ ਨਾ ਢੀਂਡਸੇ ਹੋਰੀ ਮਾਨਸਿਕ ਤੌਰ ਤੇ ਇਸ ਗੱਲ ਲਈ ਤਿਆਰ ਸੀ, ਨਾ ਪਰਮਿੰਦਰ ਤਿਆਰ ਹੈ, ਤੇ ਨਾ ਪਰਮਿੰਦਰ ਦੀ ਉਹ ਕਪੈਸਿਟੀ ਹੈ। ਜੀ ਜੀ। ਸਮਰੱਥਾ ਵੀ ਹੁੰਦੀ ਹੈ ਨਾ ਹਰ ਬੰਦੇ ਦੀ, ਕਿ ਕਿੰਨੀ ਹੈ ਜੀ। ਸੋ ਪਰਮਿੰਦਰ ਬੇਸ਼ੱਕ 5 ਵਾਰ MLA ਬਣਿਆ, 4 ਵਾਰ MLA ਬਣਿਆ, ਪਰ ਉਹਦੇ ਪਿੱਛੇ ਕੌਣ ਹੈ? ਹਾਂ ਬਿਲਕੁਲ, ਬਣਿਆ ਕਿਹਦੇ ਸਿਰ ਤੇ ਹੈ? ਇਸ ਲਈ ਮਤਲਬ ਕਿ ਫਿਰ ਉਹ ਗੱਲ ਫਿਰ ਆਈ ਕਿ ਨਹੀਂ, ਬੀਬੀ ਜਗੀਰ ਕੌਰ ਨੇ 2 ਗੱਲਾਂ ਕਹਿੰਦੇ ਸਪਸ਼ਟ ਕੀਤੀਆਂ ਨੇ ਉੱਥੇ ਜੀ। ਇੱਕ ਗੱਲ ਤਾਂ ਉਹਨੇ ਸਪਸ਼ਟ ਕੀਤੀ ਹੈ ਕਿ ਜੇਕਰ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਇਹਦੀ ਅਗਵਾਈ ਕਰਾਂ ਜੀ, ਫਿਰ ਆਪਾਂ ਇਹਦੀ ਸਿਰਜਣਾ ਨਵੇਂ ਸਿਰੇ ਤੋਂ ਕਰੀਏ। ਠੀਕ ਹੈ। ਆਪਾਂ ਪਹਿਲਾਂ ਵੀ ਪ੍ਰਵੀਨ ਜੀ ਬਹੁਤ ਦੇਰ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਰਹੇ ਹਾਂ ਨਾਮ ਨੂੰ ਲੈ ਕੇ, ਤੇ ਉਹ ਦੁਬਾਰਾ ਵੀ ਉੱਥੇ ਗੱਲ ਹੋਈ ਆ। ਸੋ ਕਹਿੰਦੇ ਕਿ ਜਾਂ ਤਾਂ ਇਹਦੀ ਫਿਰ ਨਵੇਂ ਸਿਰੇ ਤੋਂ ਸਿਰਜਣਾ ਕਰੀਏ, ਇਸ ਨੂੰ ਸਾਰੇ ਨੂੰ ਦੁਬਾਰਾ ਆਟਾ ਬਣਾ ਲਈਏ, ਗੁੰਨ ਲਈਏ, ਫਿਰ ਨਵੇਂ ਪ੍ਰਸ਼ਾਦੇ ਪਕਾਈਏ ਫਿਰ, ਹਨਾ ਜੀ ਜੀ। ਕਿ ਫਿਰ ਇੱਕ ਤਾਂ ਫਿਰ ਤਰੀਕਾ। ਦੂਸਰਾ ਤਰੀਕਾ ਉਹ ਕਹਿੰਦੀ ਕਿ ਮੈਂ ਹੋਰ ਕਿਤੇ ਨਹੀਂ ਜਾਂਦੀ, ਤੁਹਾਡੇ ਨਾਲੇ ਕੰਮ ਕਰੂ। ਤੁਸੀਂ ਜੇਕਰ ਇਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ, ਇਸੇ ਤਰ੍ਹਾਂ ਬਰਕਰਾਰ ਰੱਖੋ। ਸਮੇਂ ਜਿਹੜਾ ਪ੍ਰੋਗਰਾਮ ਦਊਂਗੇ ਮੈਂ ਤੁਹਾਡੇ ਨਾਲ, ਆਪਾਂ ਇਕੱਠੇ ਆ। ਠੀਕ ਹੈ। ਕਿ ਮੈਂ ਏਦਾਂ ਵੀ ਨਹੀਂ ਕਿਹਾ ਕਿ ਹਾਂ ਮੈਂ ਇਹ ਕਹੂੰਗੀ ਜੇ ਮੈਨੂੰ ਮੁਖੀ ਨਹੀਂ ਲਾਉਂਦੇ, ਪ੍ਰਧਾਨ ਨਹੀਂ ਲਾਉਂਦੇ, ਫਿਰ ਮੈਂ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ, ਇਹੋ ਜਿਹਾ ਵੀ ਕੋਈ ਮਸਲਾ ਨਹੀਂ। ਸੋ ਇਸ ਲਈ ਇਸ ਗੱਲਾਂ ਨੂੰ ਲੈ ਕੇ ਫਿਰ ਇਹ ਸਹਿਮਤੀ ਬਣੀ ਕਿ ਹੁਣ ਆਪਾਂ ਇਕੱਠਿਆਂ ਕੰਮ ਕਰਨਾ ਜੀ। ਫਿਰ ਹੁਣ ਰੂਪ ਕੀ ਹੋਊਗਾ, ਉਹਦੀ ਰੇਖਾ ਕੀ ਹੋਊਗੀ, ਕਿਹਦੇ ਕੋਲ ਕਿਹੜੀ ਕਾਰਜਸ਼ੈਲੀ ਹੋਊਗੀ, ਕਿਹੜਾ ਅਹੁਦਾ ਹੋਊਗਾ, ਉਹਦੀ ਕਾਰਜਕਾਰਨੀ ਦਾ ਰੂਪ ਕੀ ਹੋਊਗਾ, ਏਜੰਡੇ ਕੀ ਹੋਣਗੇ, ਕਿਉਂਕਿ ਅਜੇ ਤਾਂ ਇਹੀ ਮੁੱਦਾ ਹੈ ਕਿ ਕਮਾਨ ਕਿਹਨੂੰ ਸੌਂਪਣੀ ਹੈ, ਕੀ ਕਰਨੀ ਹੈ, ਕਰਨਾ ਕੀ ਹੈ, ਅਜੇ ਕੋਈ ਗੱਲ ਨਹੀਂ ਹੋ ਰਹੀ। ਬਿਲਕੁਲ ਸਹੀ ਹੈ ਨਾ, ਕਿਹੜੇ ਰਾਹ ਤੇ ਤੁਰਨਾ ਹੈ, ਕਿਉਂਕਿ ਜਿਹੜੇ ਰਾਹ ਤੇ ਢੀਂਡਸੇ ਹੋਰੀ ਤੁਰ ਰਹੇ ਨੇ ਉਹ ਵੀ BJP ਦੇ ਦਰ ਤੇ ਜਾ ਕੇ ਮੁੱਕ ਰਿਹਾ ਹਲੇ ਤਾਂ, ਤੇ ਜਿਹੜੇ ਰਾਹ ਤੇ ਅਕਾਲੀ ਦਲ ਤੁਰ ਰਿਹਾ ਜਿੱਥੋਂ ਇਹ ਆਏ ਨੇ, ਉਹ ਵੀ ਰਾਹ ਅਜੇ BJP ਦੇ ਦਰ ਤੇ ਹੀ ਮੁੱਕ ਰਿਹਾ ਜੀ। ਬਿਲਕੁਲ। ਤੇ ਉਸ ਰਾਹ ਦੇ ਉੱਤੇ ਫਿਰ ਪੰਜਾਬ ਦੇ ਏਜੰਡੇ ਨਹੀਂ ਆਉਂਦੇ। ਸੋ ਕੀ ਬੀਬੀ ਜਗੀਰ ਕੌਰ ਪੰਜਾਬ ਦੇ ਏਜੰਡਿਆਂ ਤੇ ਲਿਆਉਣਾ ਚਾਹੁੰਦੀ ਹੈ? ਕੀ ਬੀਬੀ ਜਗੀਰ ਕੌਰ ਪੰਥਕ ਏਜੰਡਿਆਂ ਤੇ ਲਿਆਉਣਾ ਚਾਹੁੰਦੀ ਹੈ? ਕੀ ਪੰਜਾਬ ਦੇ ਮਸਲਿਆਂ ਦੇ ਆਧਾਰ ਤੇ ਲੜਨਾ ਚਾਹੁੰਦੀ ਹੈ? ਕੀ ਪੰਥਕ ਮਸਲਿਆਂ ਦੇ ਆਧਾਰ ਤੇ ਬੀਬੀ ਲੜਨਾ ਚਾਹੁੰਦੀ ਹੈ? ਅਜੇ ਸਾਰਾ ਏਜੰਡੇ ਸਪਸ਼ਟ ਹੋਣਾ ਬਾਕੀ ਨੇ ਜੀ। ਸੋ ਇਸ ਲਈ, ਔਰ ਦੂਜੀ ਗੱਲ, ਅਕਾਲੀ ਦਲ ਦਾ ਇਹ ਮਸਲਾ ਸ਼ੁਰੂ ਤੋਂ ਰਿਹਾ ਕਿ ਉਹ ਮਸਲੇ ਨੂੰ, ਛੋਟੇ ਮਸਲੇ ਨੂੰ ਵੀ ਬਹੁਤ ਵੱਡਾ ਬਣਾ ਬੈਠਦੇ ਨੇ, ਖਾਸ ਕਰਕੇ ਆ ਰਾਜਨੀਤਿਕ ਅਹੁਦਿਆਂ ਦੇ ਮਸਲਿਆਂ ਨੂੰ ਲੈ ਕੇ, ਕਮੇਟੀਆਂ ਨੂੰ ਲੈ ਕੇ, ਵੰਡ ਵੰਡੀ ਨੂੰ ਲੈ ਕੇ। ਜਾਂ ਤਾਂ ਉਹਨਾਂ ਕੋਲ ਇੱਕੋ ਤਰੀਕਾ ਲੈ ਦੇ ਕੇ ਕਿ ਠੀਕ ਹੈ ਜੀ, ਮੀਟਿੰਗ 'ਚ ਜਾਂਦੇ ਨੇ, ਲੰਗਰ ਪਾਣੀ ਛਕਿਆ ਤੇ ਹੱਥ ਵੜਾ ਕੇ ਆ ਜਾਂਦੇ ਨੇ, ਪ੍ਰਧਾਨ ਜੀ ਨੂੰ ਸੌਂਪੇ ਜੀ ਸਾਰੇ ਅਧਿਕਾਰ। ਫਿਰ ਬਾਅਦ ਚੋਂ ਰੋਂਦੇ ਵੀ ਨੇ ਜੀ, ਸਾਡਾ ਨਿਆਣਾ ਰਹਿ ਗਿਆ, ਸਾਡਾ ਮੁੰਡਾ ਰਹਿ ਗਿਆ ਜੀ, ਸਾਡਾ ਬੰਦਾ ਰਹਿ ਗਿਆ ਜੀ, ਮੈਂ ਆਪ ਰਹਿ ਗਿਆ ਜੀ। ਸੋ ਫਿਰ ਜੇ ਤੁਸੀਂ ਨੁਮਾਇੰਦੇ ਹੋ ਤਾਂ ਬੈਠ ਕੇ ਨਿੱਠ ਕੇ ਚਰਚਾ ਕਰ ਲਓ ਜੀ ਜੀ। ਤੇ
ਹੈ ਤਾਂ ਉਸੇ ਅਕਾਲੀ ਦਲ ਚੋਂ ਹੀ ਨਿਕਲੇ ਹੋਏ ਨੇ ਨਾ, ਬਾਦਲਾਂ ਦੇ ਮੂਹਰੇ ਉਹ ਬੈਠ ਕੇ ਉੱਠੇ ਹੋਏ ਨੇ ਸਾਰੇ। ਹੂੰ ਹੂੰ ਸੋ ਹੂੰ ਇਸ ਲਈ ਉਹ ਤਰੀਕਾ ਇੱਥੇ ਵੀ ਉਹ ਅਸੀਂ ਇਕੱਠੇ ਤੁਰਾਂਗੇ ਜੀ, ਪਰ ਹੂੰ, ਅਜੇ ਇਕੱਠੇ ਤੁਰਾਂਗੇ ਕਿਵੇਂ, ਉਹ ਰਸਤਾ ਤੈਅ ਕਰਨਾ ਜੀ। ਸੋ ਜੀ ਇਸ ਲਈ ਆਉਂਦੇ ਸਮੇਂ 'ਚ ਇਹ ਗੱਲ ਤਣ ਪੱਤਣ ਲੱਗਣ ਦੀ ਉਮੀਦ ਬਹੁਤ ਹੈ, ਤੇ ਉਹ ਕਹਾਣੀ ਉੱਥੇ ਹੀ ਖੜੀ ਆ ਕਿ ਬੀਬੀ ਜਗੀਰ ਕੌਰ ਦੇ ਹੱਥ ਹੀ ਅਕਾਲੀ ਦਲ ਦੀ ਕਮਾਨ ਹੋਏਗੀ। ਹੁਣ ਉਹ ਅਕਾਲੀ ਦਲ ਸੰਯੁਕਤ ਅਕਾਲੀ ਦਲ ਹੋਏਗਾ ਜਾਂ ਕੌਮੀ ਅਕਾਲੀ ਦਲ ਹੋਏਗਾ ਜਾਂ ਕੋਈ ਹੋਰ ਨਾ ਹੋਏਗਾ, ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋਏਗਾ, ਪਰ ਅਜੇ ਇਹਨੂੰ ਵਕਤ ਲੱਗ ਸਕਦਾ ਹੈ। ਤੇ ਕਿਤੇ ਨਾ ਕਿਤੇ ਬੀਜੇਪੀ ਇਸ ਮਸਲੇ ਤੇ ਬਹੁਤ ਗੌਰ ਨਾਲ ਬਾਚ ਰਹੀ ਆ, ਹਾਂ ਕਿਉਂਕਿ ਅਕਾਲੀ ਦਲ ਮੁੜ ਕੇ ਐਨਡੀਏ 'ਚ ਸ਼ਾਮਲ ਹੋਣਾ ਚਾਹੁੰਦਾ ਹੈ। ਜੀ ਜੀ ਬਾਦਲ ਪਰਿਵਾਰ ਮੁੜ ਕੇ ਅਕਾਲੀ ਦਲ 'ਚ, ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਹੂੰ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ 2 ਸੁਨੇਹੇ ਪਹੁੰਚਾਏ ਨੇ। ਜੀ ਜੀ ਰੌਲਾ ਇਹ ਵੀ ਹੈ ਨਾ ਸ਼ਰਮਾ ਜੀ, ਕੀ ਚੱਕਰ ਇਹ ਹੈ ਵੀ ਜੇ ਤਾਂ ਪੰਥਕ ਸਿਆਸਤ ਵੱਲ ਨੂੰ ਵੇਖਦੇ ਆ ਤਾਂ ਬੀਬੀ ਜੀ ਬਿਨਾਂ ਨਹੀਂ ਸਰਦਾ, ਤੇ ਜੇ ਦਿੱਲੀ ਦਰਬਾਰ ਕੰਨੀ ਵੇਖਦੇ ਤਾਂ ਢੀਂਡਸਿਆਂ ਬਿਨਾਂ ਨਹੀਂ ਸਰਦਾ। ਬਿਲਕੁਲ। ਛਛੋ ਪੰਜ ਦੇ ਚੁਰਾਹੇ ਤੇ ਖੜੇ ਆ, ਹੁਣ ਕਰਨ ਕੀ?